ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ ਉੱਥੇ ਦਾ ਜਿਹੜਾ ਡਿਜ਼ਨੀਲੈਂਡ ਆ, ਇੱਕ ਤਰ੍ਹਾਂ ਦੇ ਨਾਲ ਉਹ ਪ੍ਰਾਈਵੇਟ ਗਵਰਨਮੈਂਟ ਉਹਨਾਂ ਨੇ ਬਣਾਈ ਹੋਈ ਸੀ ਤੇ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਟੈਕਸ ਦਾ ਜਿਹੜਾ ਬੈਨੀਫਿਟ ਹੁੰਦਾ ਸੀ ਤੇ ਬਹੁਤ ਜ਼ਿਆਦਾ ਉਹਨੇ ਐਕਸਪੈਂਡ ਕੀਤਾ ਸੀ। ਦੁਨੀਆ ਦਾ ਜਿੱਦਾਂ ਸਭ ਤੋਂ ਵਧੀਆ ਜਿਹੜਾ ਅਟਰੈਕਸ਼ਨ ਸੈਂਟਰ ਉਹਨੇ ਬਣਾਇਆ ਹੋਇਆ ਸੀ। ਪਰ ਹੁਣ ਕੁਝ ਦਿਨਾਂ ਤੋਂ ਫਲੋਰੀਡਾ ਦੇ ਗਵਰਨਰ ਤੇ ਉੱਥੇ ਦੀ ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਖਾਸ ਕਰਕੇ ਗੇਜ਼ ਨੂੰ ਲੈ ਕੇ, ਡੋਂਟ ਸੇ ਗੇ ਲਾ ਨੂੰ ਲੈ ਕੇ ਝੜਪ ਚੱਲ ਰਹੀ ਸੀ ਤੇ ਉਹਦੇ ਵਿੱਚ ਹੁਣ ਫਲੋਰੀਡਾ ਦੇ ਲੈਜਿਸਲੇਚਰ ਨੇ ਵੋਟ ਪਾਤੀ ਵੀ ਜਿਹੜਾ ਡਿਜ਼ਨੀ ਦਾ ਸਪੈਸ਼ਲ ਟੈਕਸ ਸਟੇਟਸ ਹੈਗਾ ਆ, ਉਸ ਨੂੰ ਖਤਮ ਕਰ ਦਿੱਤਾ ਆ। ਸੋ ਅੱਜ ਉਹਨਾਂ ਨੇ ਜਿਹੜੀ ਆ ਵੋਟਿੰਗ ਪਾ ਕੇ ਸਪੈਸ਼ਲ ਸਟੇਟਸ ਨੂੰ ਉਹਨਾਂ ਦੇ ਨੂੰ ਖਤਮ ਕਰ ਦਿੱਤਾ ਤੇ ਹੁਣ ਉਹਨਾਂ ਨੂੰ ਸਾਰਾ ਜਿਹੜਾ ਟੈਕਸ ਆ ਉਹ ਸਟੇਟ ਨੂੰ ਦੇਣਾ ਪਊਗਾ। ਜੀ ਬਿਲਕੁਲ ਇਸ ਦੇ ਚੱਲਦਿਆਂ ਸੈਲਫ ਗਵਰਨਮੈਂਟ ਦੇ ਚੱਲਦਿਆਂ ਡਿਜ਼ਨੀ ਵਾਲਿਆਂ ਨੇ ਹਰਜੋਤ ਸਿੰਘ ਜੀ ਉੱਥੋਂ ਦੇ ਲੋਕਾਂ ਨੂੰ ਜਿਹੜੀਆਂ ਰਾਇਤਾਂ ਦਿੱਤੀਆਂ ਸੀ। ਹੁਣ ਕਹਿੰਦੇ ਵੀ ਔਰਲੈਂਡੋ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ ਦਾ ਸਾਰੇ ਲੋਕਾਂ ਦਾ ਟੈਕਸ ਜਿਹੜਾ ਆ ਕਾਫੀ ਹਜ਼ਾਰਾਂ ਡਾਲਰ ਦੇ ਵਿੱਚ ਉਧਰ ਵੱਧ ਸਕਦਾ ਆ, ਇਹਨਾਂ ਦੀ ਸੈਲਫ ਗਵਰਨਮੈਂਟ ਦੀ ਜਿਹੜੀ ਛੂਟ ਆ ਉਹ ਮਿਲਣ ਤੋਂ ਬਾਅਦ ਦੇ ਵਿੱਚ। ਹੁਣ ਇਹ ਜਿਹੜੇ ਰਿਪਬਲਿਕਨਸ ਆ ਖਾਸ ਕਰਕੇ ਉਹ ਦੂਜਿਆਂ ਨੂੰ ਜ਼ਰੂਰ ਸਨੋਫਲੇਕ ਕਹਿੰਦੇ ਆ ਵੀ ਮਾੜੀ ਜੀ ਗੱਲ ਆਖੋ ਤਾਂ ਤੁਸੀਂ ਵਿਰੋਧ ਕਰਦੇ ਆ, ਕੈਂਸਲ ਕਲਚਰ ਦੀ ਜਿਹੜੀ ਉਹ ਗੱਲ ਕਰਦੇ ਆ। ਅੱਜ ਜੇ ਡਿਜ਼ਨੀ ਵਾਲਿਆਂ ਨੇ ਕਹਿੰਦੇ ਆ ਵੀ ਇਹਨਾਂ ਦੇ ਇੱਕ ਬਿੱਲ ਦੀ ਵਿਰੋਧਤਾ ਕੀਤੀ ਤੇ ਇਹ ਡਿਜ਼ਨੀ ਨੂੰ ਕੈਂਸਲ ਕਰ ਰਹੇ ਹੈਗੇ ਆ। ਸੋ ਕਈ ਵਾਰੀ ਕਹਿੰਦੇ ਵੀ ਆਪਣੇ ਆਪ ਨੂੰ ਜਿਹੜਾ ਉਹ ਦੇਖਦੇ ਨਹੀਂ। ਸੋ ਇਹ ਇੱਕ ਬੜਿਆ ਰੌਲਾ ਰੱਪਾ, ਆਪਾਂ ਬਹੁਤ ਵੱਡੇ ਕਲਚਰਲ ਸ਼ਿਫਟ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਲੰਘ ਰਹੇ ਹੈਗੇ ਆ, ਜਿੱਥੇ ਕੋਈ ਵੀ ਇੱਕ ਦੂਜੇ ਦੀ ਗੱਲ ਸੁਣ ਕੇ ਰਾਜੀ ਨਹੀਂ। ਜੇ ਇੱਕ ਦਾ ਕਿਸੇ ਨੇ ਮਾੜਾ ਜਿਹਾ ਵਿਰੋਧ ਕੀਤਾ ਤੇ ਕਹਿੰਦੇ ਵੀ ਇਹਨੂੰ ਚੱਕ ਕੇ ਪਰੇ ਹੀ ਲਾਂਭੇ ਹੀ ਕਰ ਦਿਓ, ਸੈਡ ਲਾਈਨ ਤੇ ਜਿਹੜਾ ਉਹ ਲਾ ਦਿਓ। ਲੈਫਟ ਵਾਲੇ ਵੀ ਇਦਾਂ ਕਰ ਰਹੇ ਆ, ਰਾਈਟ ਵਾਲੇ ਵੀ ਇਦਾਂ ਹੁਣ ਕਰ ਰਹੇ ਆ। ਮਿਡਲ ਗਰਾਊਂਡ ਜਿਹੜੀ ਉਹ ਗਵਾਚਦੀ ਜਾ ਰਹੀ ਹੈਗੀ ਅਮਰੀਕਾ 'ਚ। ਇਹ ਇੱਕ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀ ਆ। ਇੱਕ ਦੂਜੇ ਉੱਤੇ ਤਾਬੜਤੋੜ ਹਮਲੇ ਜਿਹੜੇ ਉਸ ਦੇ ਉੱਤੇ ਜ਼ੋਰ ਜ਼ਰੂਰ ਲੱਗਾ ਆ। ਕਿੱਦਾਂ ਰਾਏ ਇਕੱਠੀ ਬਣਾਈ ਜਾਵੇ ਉਸ ਦੇ ਉੱਤੇ ਕੋਈ ਵੀ ਫਿਕਰਮੰਦ ਨਹੀਂ ਨਜ਼ਰ ਆ ਰਿਹਾ ਹੈਗਾ। ਜੀ, ਸੋ 60,000 ਤੋਂ ਵੱਧ EMPLOYEES ਵਰਕਰਸ ਜਿਹੜੇ ਆ ਉਹ ਕੰਮ ਕਰਦੇ ਡਿਜ਼ਨੀ ਦੇ ਲਈ ਫਲੋਰੀਡਾ ਦੇ ਵਿੱਚ ਤੇ 27,000 ਏਕੜ ਏਰੀਆ ਉਹ ਓਨ ਕਰਦੇ ਹੈਗੇ ਆ। ਤੇ ਫਲੋਰੀਡਾ ਦੇ ਗਵਰਨਰ ਡੀਸੈਂਟਿਸ ਉਹ ਕਾਫੀ ਕਹਿੰਦੇ ਪੋਪੂਲਰ ਗਵਰਨਰ ਆ ਉਸ ਸਟੇਟ ਦੇ ਵਿੱਚ ਤੇ ਹੁਣ ਹੋ ਸਕਦਾ ਉਹ 2024 ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ। ਜੀ, ਤੇ ਜੇ ਮੰਨ ਲਓ ਹਰਜੋਤ ਸਿੰਘ ਜੀ ਡਿਜ਼ਨੀ ਵਾਲੇ ਵੀ ਪੰਗਾ ਲੈ ਲੈਂਦੇ ਆ ਮੋਹਰੇ ਉਹਨਾਂ ਵੀ ਕਹਿੰਦੇ ਵੀ ਅਸੀਂ ਚੱਕ ਕੇ ਚੱਲੇ ਆ ਜੀ ਸਮਾਨ। ਸੋ ਜਾਂ ਉਹ ਆਪਣਾ ਉਹ ਸਪੈਸ਼ਲ ਟੈਕਸ ਜਿਹੜਾ ਉਹਨਾਂ ਦੇ ਫਲੋਰੀਡਾ ਦੇ ਵਸਨੀਕਾਂ ਦੇ ਲਈ ਉਹ ਦਿੰਦਾ, ਜੇ ਉਹ ਵੱਧ ਜਾਂਦਾ ਤੇ ਲੋਕਾਂ ਨੂੰ ਤਾਂ ਉਧਰ ਪੀੜ ਹੋਣੀ ਆ। ਸੋ ਇਹ ਇੱਕ ਹੁਣ ਵੱਡੀ ਹਲਚਲ ਜੀ ਉੱਥੇ ਮਚਣ ਜਾ ਰਹੀ ਆ ਵੀ ਕੀ ਬਣਦਾ ਹੈਗਾ ਫਲੋਰੀਡਾ ਨੂੰ ਲੈ ਕੇ। ਰੌਨ ਡਿਸੈਂਟਸ ਆਪਣਾ ਕਰੀਅਰ ਇੱਥੇ ਗਵਾ ਵੀ ਸਕਦਾ ਆ ਤੇ ਅੱਗੇ ਵੀ ਲੈ ਕੇ ਜਾ ਸਕਦਾ ਆ। ਇਹ ਹੁਣ ਡਿਜ਼ਨੀ ਵੇਖੋ ਅੱਗੋਂ ਕਿੱਦਾਂ ਦਾ ਐਕਸ਼ਨ ਲੈਣ ਨੂੰ ਕਰਦੀ ਆ। ਬਾਕੀ ਕੰਪਨੀਆਂ ਦਾ ਆਪਾਂ ਦੇਖਦੇ ਹੀ ਆ ਵੀ ਉਹ ਇੰਨੀਆਂ ਕੁ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਤਾਕਤ ਜਿਹੜੀ ਉਹ ਬਹੁਤ ਜ਼ਿਆਦਾ ਹੌਲੀ ਹੌਲੀ ਆ ਜਾਂਦੀ। ਇਹੀ ਪਾਰਟੀ ਉਹ ਸੀਗੀ, ਇਹਨਾਂ ਲੋਕਾਂ ਨੇ ਪਹਿਲੋਂ ਇਸ ਜਿਹੜੀ ਆ ਡਿਜ਼ਨੀ ਨੂੰ ਸਪੈਸ਼ਲ ਸਟੇਟਸ ਦਿੱਤਾ ਸੀ, ਟੈਕਸ ਜਿਹੜਾ ਇਹਨਾਂ ਦਾ ਹੁਣ ਬਚਾਇਆ ਸੀ। ਹੁਣ ਇਸ ਇੱਕ ਗੱਲ ਦੇ ਵਿਰੋਧ ਦੇ ਵਿੱਚ ਆਏ ਆ ਤੇ ਹੁਣ ਕਹਿੰਦੇ ਵੀ ਅਸੀਂ ਤੁਹਾਡਾ ਸਪੈਸ਼ਲ ਟੈਕਸ ਸਟੇਟਸ ਆ ਉਹ ਵਾਪਸ ਲੈਣ ਜਾ ਰਹੇ ਆ। ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ ਉੱਥੇ ਦਾ ਜਿਹੜਾ ਡਿਜ਼ਨੀਲੈਂਡ ਆ, ਇੱਕ ਤਰ੍ਹਾਂ ਦੇ ਨਾਲ ਉਹ ਪ੍ਰਾਈਵੇਟ ਗਵਰਨਮੈਂਟ ਉਹਨਾਂ ਨੇ ਬਣਾਈ ਹੋਈ ਸੀ ਤੇ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਟੈਕਸ ਦਾ ਜਿਹੜਾ ਬੈਨੀਫਿਟ ਹੁੰਦਾ ਸੀ ਤੇ ਬਹੁਤ ਜ਼ਿਆਦਾ ਉਹਨੇ ਐਕਸਪੈਂਡ ਕੀਤਾ ਸੀ। ਦੁਨੀਆ ਦਾ ਜਿੱਦਾਂ ਸਭ ਤੋਂ ਵਧੀਆ ਜਿਹੜਾ ਅਟਰੈਕਸ਼ਨ ਸੈਂਟਰ ਉਹਨੇ ਬਣਾਇਆ ਹੋਇਆ ਸੀ। ਪਰ ਹੁਣ ਕੁਝ ਦਿਨਾਂ ਤੋਂ ਫਲੋਰੀਡਾ ਦੇ ਗਵਰਨਰ ਤੇ ਉੱਥੇ ਦੀ ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਖਾਸ ਕਰਕੇ ਗੇਜ਼ ਨੂੰ ਲੈ ਕੇ, ਡੋਂਟ ਸੇ ਗੇ ਲਾ ਨੂੰ ਲੈ ਕੇ ਝੜਪ ਚੱਲ ਰਹੀ ਸੀ ਤੇ ਉਹਦੇ ਵਿੱਚ ਹੁਣ ਫਲੋਰੀਡਾ ਦੇ ਲੈਜਿਸਲੇਚਰ ਨੇ ਵੋਟ ਪਾਤੀ ਵੀ ਜਿਹੜਾ ਡਿਜ਼ਨੀ ਦਾ ਸਪੈਸ਼ਲ ਟੈਕਸ ਸਟੇਟਸ ਹੈਗਾ ਆ, ਉਸ ਨੂੰ ਖਤਮ ਕਰ ਦਿੱਤਾ ਆ। ਸੋ ਅੱਜ ਉਹਨਾਂ ਨੇ ਜਿਹੜੀ ਆ ਵੋਟਿੰਗ ਪਾ ਕੇ ਸਪੈਸ਼ਲ ਸਟੇਟਸ ਨੂੰ ਉਹਨਾਂ ਦੇ ਨੂੰ ਖਤਮ ਕਰ ਦਿੱਤਾ ਤੇ ਹੁਣ ਉਹਨਾਂ ਨੂੰ ਸਾਰਾ ਜਿਹੜਾ ਟੈਕਸ ਆ ਉਹ ਸਟੇਟ ਨੂੰ ਦੇਣਾ ਪਊਗਾ। ਜੀ ਬਿਲਕੁਲ ਇਸ ਦੇ ਚੱਲਦਿਆਂ ਸੈਲਫ ਗਵਰਨਮੈਂਟ ਦੇ ਚੱਲਦਿਆਂ ਡਿਜ਼ਨੀ ਵਾਲਿਆਂ ਨੇ ਹਰਜੋਤ ਸਿੰਘ ਜੀ ਉੱਥੋਂ ਦੇ ਲੋਕਾਂ ਨੂੰ ਜਿਹੜੀਆਂ ਰਾਇਤਾਂ ਦਿੱਤੀਆਂ ਸੀ। ਹੁਣ ਕਹਿੰਦੇ ਵੀ ਔਰਲੈਂਡੋ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ ਦਾ ਸਾਰੇ ਲੋਕਾਂ ਦਾ ਟੈਕਸ ਜਿਹੜਾ ਆ
ਕਾਫੀ ਹਜ਼ਾਰਾਂ ਡਾਲਰ ਦੇ ਵਿੱਚ ਉੱਧਰ ਵੱਧ ਸਕਦਾ ਆ ਇਹਨਾਂ ਦੀ ਸੈਲਫ ਗਵਰਨਮੈਂਟ ਦੀ ਜਿਹੜੀ ਛੂਟ ਆ ਉਹ ਮਿਲਣ ਤੋਂ ਬਾਅਦ ਦੇ ਵਿੱਚ। ਹੁਣ ਇਹ ਜਿਹੜੇ ਰਿਪਬਲਿਕਨਸ ਆ ਖਾਸ ਕਰਕੇ ਉਹ ਦੂਜਿਆਂ ਨੂੰ ਜ਼ਰੂਰ ਸਨੋਫਲੇਕ ਕਹਿੰਦੇ ਆ ਵੀ ਮਾੜੀ ਜੀ ਗੱਲ ਆਖੋ ਤਾਂ ਤੁਸੀਂ ਵਿਰੋਧ ਕਰਦੇ ਆ, ਕੈਂਸਲ ਕਲਚਰ ਦੀ ਜਿਹੜੀ ਉਹ ਗੱਲ ਕਰਦੇ ਆ। ਅੱਜ ਜੇ ਡਿਜ਼ਨੀ ਵਾਲਿਆਂ ਨੇ ਕਹਿੰਦੇ ਆ ਵੀ ਇਹਨਾਂ ਦੇ ਇੱਕ ਬਿੱਲ ਦੀ ਵਿਰੋਧਤਾ ਕੀਤੀ ਤੇ ਇਹ ਡਿਜ਼ਨੀ ਨੂੰ ਕੈਂਸਲ ਕਰ ਰਹੇ ਹੈਗੇ ਆ। ਸੋ ਕਈ ਵਾਰੀ ਕਹਿੰਦੇ ਵੀ ਆਪਣੇ ਆਪ ਨੂੰ ਜਿਹੜਾ ਉਹ ਦੇਖਦੇ ਨਹੀਂ। ਸੋ ਇਹ ਇੱਕ ਬੜਾ ਰੌਲਾ ਰੱਪਾ, ਆਪਾਂ ਬਹੁਤ ਵੱਡੇ ਕਲਚਰਲ ਸ਼ਿਫਟ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਲੰਘ ਰਹੇ ਹੈਗੇ ਆ, ਜਿੱਥੇ ਕੋਈ ਵੀ ਇੱਕ ਦੂਜੇ ਦੀ ਗੱਲ ਸੁਣ ਕੇ ਰਾਜੀ ਨਹੀਂ। ਜੇ ਇੱਕ ਦਾ ਕਿਸੇ ਨੇ ਮਾੜਾ ਜਿਹਾ ਵਿਰੋਧ ਕੀਤਾ ਤੇ ਕਹਿੰਦੇ ਵੀ ਇਹਨੂੰ ਚੱਕ ਕੇ ਪਰੇ ਹੀ ਲਾਂਭੇ ਹੀ ਕਰ ਦਿਓ, ਸੈਡ ਲਾਈਨ ਤੇ ਜਿਹੜਾ ਉਹ ਲਾ ਦਿਓ। ਲੈਫਟ ਵਾਲੇ ਵੀ ਇਦਾਂ ਕਰ ਰਹੇ ਆ, ਰਾਈਟ ਵਾਲੇ ਵੀ ਇਦਾਂ ਹੁਣ ਕਰ ਰਹੇ ਆ। ਮਿਡਲ ਗਰਾਊਂਡ ਜਿਹੜੀ ਉਹ ਗਵਾਚਦੀ ਜਾ ਜੀ ਰਹੀ ਹੈਗੀ ਅਮਰੀਕਾ 'ਚ। ਇਹ ਇੱਕ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀ ਆ। ਇੱਕ ਦੂਜੇ ਉੱਤੇ ਤਾਬੜਤੋੜ ਹਮਲੇ ਜਿਹੜੇ ਉਸ ਦੇ ਉੱਤੇ ਜ਼ੋਰ ਜ਼ਰੂਰ ਲੱਗਾ ਆ। ਕਿੱਦਾਂ ਰਾਏ ਇਕੱਠੀ ਬਣਾਈ ਜਾਵੇ ਉਸ ਦੇ ਉੱਤੇ ਕੋਈ ਵੀ ਫਿਕਰਮੰਦ ਨਹੀਂ ਨਜ਼ਰ ਆ ਰਿਹਾ ਹੈਗਾ। ਜੀ ਸੋ 60,000 ਤੋਂ ਵੱਧ EMPLOYEES ਵਰਕਰਸ ਜਿਹੜੇ ਆ ਉਹ ਕੰਮ ਕਰਦੇ ਡਿਜ਼ਨੀ ਦੇ ਲਈ ਫਲੋਰੀਡਾ ਦੇ ਵਿੱਚ, ਤੇ 27,000 ਏਕੜ ਏਰੀਆ ਉਹ ਓਨ ਕਰਦੇ ਹੈਗੇ ਆ। ਤੇ ਫਲੋਰੀਡਾ ਦੇ ਗਵਰਨਰ ਡੀਸੈਂਟਿਸ ਉਹ ਕਾਫੀ ਕਹਿੰਦੇ ਪਪੂਲਰ ਗਵਰਨਰ ਆ ਉਸ ਸਟੇਟ ਦੇ ਵਿੱਚ, ਤੇ ਹੁਣ ਹੋ ਸਕਦਾ ਉਹ 2024 ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ। ਜੀ, ਤੇ ਜੇ ਮੰਨ ਲਓ ਹਰਜੋਤ ਸਿੰਘ ਜੀ ਡਿਜ਼ਨੀ ਵਾਲੇ ਵੀ ਪੰਗਾ ਲੈ ਲੈਂਦੇ ਆ ਮੋਹਰਿਓ ਨਾ, ਵੀ ਕਹਿੰਦੇ ਵੀ ਅਸੀਂ ਚੱਕ ਕੇ ਚੱਲੇ ਆ ਜੀ ਸਮਾਨ, ਸੋ ਜਾਂ ਉਹ ਆਪਣਾ ਉਹ ਸਪੈਸ਼ਲ ਟੈਕਸ ਜਿਹੜਾ ਉਹਨਾਂ ਦੇ ਫਲੋਰੀਡਾ ਦੇ ਵਸਨੀਕਾਂ ਦੇ ਲਈ ਉਹ ਦਿੰਦਾ, ਜੇ ਉਹ ਵੱਧ ਜਾਂਦਾ ਤੇ ਲੋਕਾਂ ਨੂੰ ਤਾਂ ਉਧਰ ਪੀੜ ਹੋਣੀ ਹੋਣੀ ਆ। ਸੋ ਇਹ ਇੱਕ ਹੁਣ ਵੱਡੀ ਹਲਚਲ ਜੀ ਉੱਥੇ ਮਚਣ ਜਾ ਰਹੀ ਆ ਵੀ ਕੀ ਬਣਦਾ ਹੈਗਾ ਫਲੋਰੀਡਾ ਨੂੰ ਲੈ ਕੇ। ਰੌਨ ਡਿਸੈਂਟਸ ਆਪਣਾ ਕਰੀਅਰ ਇੱਥੇ ਗਵਾ ਵੀ ਸਕਦਾ ਆ ਤੇ ਅੱਗੇ ਵੀ ਲੈ ਕੇ ਜਾ ਸਕਦਾ ਆ। ਇਹ ਹੁਣ ਡਿਜ਼ਨੀ ਵੇਖੋ ਅੱਗੋਂ ਕਿੱਦਾਂ ਦਾ ਐਕਸ਼ਨ ਲੈਣ ਨੂੰ ਕਰਦੀ ਆ। ਬਾਕੀ ਕੰਪਨੀਆਂ ਦਾ ਆਪਾਂ ਦੇਖਦੇ ਹੀ ਆ ਵੀ ਉਹ ਇੰਨੀਆਂ ਕੁ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਤਾਕਤ ਜਿਹੜੀ ਉਹ ਬਹੁਤ ਜ਼ਿਆਦਾ ਹੌਲੀ ਹੌਲੀ ਆ ਜਾਂਦੀ। ਇਹੀ ਪਾਰਟੀ ਉਹ ਸੀਗੀ, ਇਹਨਾਂ ਲੋਕਾਂ ਨੇ ਪਹਿਲੋਂ ਇਸ ਜਿਹੜੀ ਆ ਡਿਜ਼ਨੀ ਨੂੰ ਸਪੈਸ਼ਲ ਸਟੇਟਸ ਦਿੱਤਾ ਸੀ, ਟੈਕਸ ਜਿਹੜਾ ਇਹਨਾਂ ਦਾ ਹੁਣ ਬਚਾਇਆ ਸੀ। ਹੁਣ ਇਸ ਇੱਕ ਗੱਲ ਦੇ ਵਿਰੋਧ ਦੇ ਵਿੱਚ ਆਏ ਆ ਤੇ ਹੁਣ ਕਹਿੰਦੇ ਵੀ ਅਸੀਂ ਤੁਹਾਡਾ ਸਪੈਸ਼ਲ ਟੈਕਸ ਸਟੇਟਸ ਆ ਉਹ ਵਾਪਸ ਲੈਣ ਜਾ ਰਹੇ ਹਾਂ।